ਸਾਡੇ ਕੋਲ ਬਾਹਰੋਂ ਬੀਅਰਡ ਦਾ ਟ੍ਰਾਂਸਪਲਾਂਟ ਖਰਾਬ ਹੋ ਕੇ ਕਾਫੀ ਕੇਸ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਸ਼ੇਪ ਵਧੀਆ ਨਹੀਂ ਬਣਾਈ ਹੁੰਦੀ, ਜਿਨ੍ਹਾਂ ਦੇ ਵਿੱਚ ਵਾਲਾਂ ਦੀ ਡਾਇਰੈਕਸ਼ਨ ਪ੍ਰੋਪਰ ਨਹੀਂ ਦਿੱਤੀ ਹੁੰਦੀ, ਪੱਗ ਬੰਨਣ ਨਾਲ ਦਾੜੀ ਨਹੀਂ ਹੁੰਦੀ ਤੇ ਉਹਨਾਂ ਦੀ ਗੈਟਅਪ ਨਹੀਂ ਆਉਂਦੀ, ਉਹਨਾਂ ਦੀ ਪਰਸਨੈਲਿਟੀ ਨਹੀਂ ਬਣਦੀ, ਤਾਂ ਅਸੀਂ ਉਹਦੇ ਵਾਸਤੇ ਬੀਅਰਡ ਹੇਅਰ ਟ੍ਰਾਂਸਪਲਾਂਟ ਕਰਦੇ ਹਾਂ। ਤੁਸੀਂ ਕਿੱਥੋਂ ਹੈਗੇ ਹੋ ਜੀ? ਅਸੀਂ ਫਿਲੀਪੀਨ ਤੋਂ ਆਏ ਜੀ। ਇਹ ਮਿਸਟਰ ਲਾਲੀ ਫਿਲੀਪੀਨ ਤੋਂ ਬੀਅਰਡ ਦਾ ਟ੍ਰਾਂਸਪਲਾਂਟ ਕਰਾਉਣ ਲਈ ਆਏ ਰਹੇ ਹਨ। ਤਾਂ ਹੁਣ ਇਹਨਾਂ ਦੇ ਲਗਾਇਆ ਜਾ ਰਿਹਾ ਹੈ, ਪ੍ਰੋਸੈਸ ਚੱਲ ਰਿਹਾ ਹੈ, ਇਹ ਸ਼ੇਵ ਕਰ ਸਕਦੇ ਨੇ ਇਹਨੂੰ? ਬਿਲਕੁਲ ਜੀ, ਇਹ ਆਪਣੇ ਵਾਲ ਹਨ, ਇਹ ਇਹਨਾਂ ਨੂੰ ਸ਼ੇਵ ਕਰਨਗੇ ਤਾਂ ਇਹ ਵਾਲ ਦੁਬਾਰਾ ਉੱਗ ਕੇ ਆਉਣਗੇ, ਤਾਂ ਉਹ ਲਾਏ ਹੋਏ ਵਾਲ ਦਾ ਕੋਈ ਬੰਦਾ ਆਇਡੈਂਟੀਫਾਈ ਨਹੀਂ ਕਰ ਸਕਦਾ ਕਿ ਇਹ ਇਨਸਾਨ ਦਾ ਪਹਿਲਾਂ ਵਾਲਾ ਵਾਲ ਹੈ ਜਾਂ ਇੰਪਲਾਂਟ ਕੀਤਾ ਹੋਇਆ ਵਾਲ ਹੈ। 10ਵੇਂ ਦਿਨ ਤੋਂ ਬਾਅਦ ਫੇਸ ਪੂਰੀ ਤਰ੍ਹਾਂ ਕਲੀਨ ਹੋ ਜਾਂਦਾ ਹੈ ਔਰ ਫੇਸ ਤੇ ਛੋਟੇ ਛੋਟੇ ਵਾਲ ਨਜ਼ਰ ਆਉਂਦੇ ਹਨ। ਐਦਾਂ ਲੱਗਦਾ ਹੈ ਕਿ ਇਹਨਾਂ ਨੇ ਜਿਵੇਂ ਕਿਸੇ ਇਨਸਾਨ ਨੇ 4 ਦਿਨ ਆਪਣੀ ਦਾੜੀ ਨਾ ਬਣਾਈ ਹੋਵੇ। ਆਈ ਮੀਨ 3 ਨੰਬਰ 2 ਨੰਬਰ ਦੇ ਵਾਲ ਦਿਸਦੇ ਹਨ। ਹੇਅਰ ਟ੍ਰਾਂਸਪਲਾਂਟ ਦਾ ਡਰ ਅੱਜ ਤੁਹਾਡਾ ਕੱਢ ਦਿਆਂਗੇ। ਜਿਹੜੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਇਹ ਪੇਨਫੁਲ ਪ੍ਰੋਸੈਸ ਹੁੰਦਾ ਹੈ, ਇਸ ਦੇ ਨਾਲ ਤਾਂ ਬਹੁਤ ਜ਼ਿਆਦਾ ਦਰਦ ਦੇ ਵਿੱਚੋਂ ਲੰਘਣਾ ਪੈਂਦਾ ਹੋਊਗਾ। ਉਸੇ ਬਾਬਤ ਅੱਜ ਆਪਾਂ ਗੱਲਬਾਤ ਤੇ ਜਾਣਕਾਰੀ ਇਕੱਤਰ ਕਰਨ ਦੇ ਲਈ ਪਹੁੰਚੇ ਹਾਂ ਸਤਿਅਮ ਹੇਅਰ ਟ੍ਰਾਂਸਪਲਾਂਟ ਤੇ ਡਾਕਟਰ ਕੇ ਅਰੋੜਾ ਹੋਣੀ ਮੇਰੇ ਨਾਲ ਮੌਜੂਦ ਨੇ। ਆਪਾਂ ਸਿੱਧਾ ਇਹਨਾਂ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਪਹੁੰਚ ਚੁੱਕੇ ਹਾਂ ਤੇ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਜਿਹੜਾ ਇਹਨਾਂ ਦਾ ਇਸ ਸਮੇਂ ਚੱਲ ਰਿਹਾ ਹੈ ਆਨਗੋਇੰਗ ਪ੍ਰੋਸੈਸ ਹੈ ਉਹਦੇ ਬਾਰੇ ਜਾਣਕਾਰੀ ਲਵਾਂਗੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਦੇ ਸਾਰੇ ਵਿਊਅਰਸ, ਸਾਰੇ ਲਿਸਨਰਸ ਨੂੰ ਮੇਰਾ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਟੀਮ ਆਈ ਹੈ, ਇਹ ਕਹਿੰਦੇ ਸੀ ਕਿ ਅੱਜ ਕਿਹੜਾ ਪ੍ਰੋਸੀਜਰ ਹੋ ਰਿਹਾ ਹੈ। ਦੋਸਤੋ, ਅੱਜ ਸਾਡਾ ਇੱਕ ਨਵਾਂ ਯੂਨੀਕ ਪ੍ਰੋਸੀਜਰ ਹੋ ਰਿਹਾ ਹੈ, ਬੀਅਰਡ ਟ੍ਰਾਂਸਪਲਾਂਟ, ਯਾਨੀ ਕਿ ਦਾੜੀ ਦੇ ਵਾਲ ਲਗਾਉਣਾ। ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੀ ਜਮਾਂਦਰੂ ਦਾੜੀ ਨਹੀਂ ਹੁੰਦੀ ਜਾਂ ਬਹੁਤ ਹੀ ਛਿੱਦੀ ਹੁੰਦੀ ਹੈ, ਪਰ ਪੱਗ ਬੰਨ੍ਹਦੇ ਹਨ, ਪੱਗ ਬੰਨਣ ਨਾਲ ਦਾੜੀ ਨਹੀਂ ਹੁੰਦੀ ਤੇ ਉਹਨਾਂ ਦੀ ਗੈਟਅਪ ਨਹੀਂ ਆਉਂਦੀ, ਉਹਨਾਂ ਦੀ ਪਰਸਨੈਲਿਟੀ ਨਹੀਂ ਬਣਦੀ, ਤਾਂ ਅਸੀਂ ਉਹਦੇ ਵਾਸਤੇ ਬੀਅਰਡ ਹੇਅਰ ਟ੍ਰਾਂਸਪਲਾਂਟ ਕਰਦੇ ਹਾਂ। ਅੱਜ ਸਾਡੇ ਨਾਲ ਜਿਹੜੇ ਕੇਸ ਚੱਲ ਰਹੇ ਹਨ, ਮਿਸਟਰ ਲਾਲੀ ਕੀ ਹਾਲ ਹੈ, ਕਿੱਦਾਂ ਹੋ ਤੁਸੀਂ? ਵਧੀਆ ਜੀ। ਤੁਸੀਂ ਕਿੱਥੋਂ ਹੈਗੇ ਹੋ ਜੀ? ਅਸੀਂ ਮੋਗੇ ਤੋਂ ਜੀ। ਪਿੱਛੋਂ ਕਿੱਥੋਂ ਹੈਗੇ ਹੋ? ਅਸੀਂ ਫਿਲੀਪੀਨ ਤੋਂ ਆਏ ਜੀ। ਇਹ ਮਿਸਟਰ ਲਾਲੀ ਫਿਲੀਪੀਨ ਤੋਂ ਬੀਅਰਡ ਦਾ ਟ੍ਰਾਂਸਪਲਾਂਟ ਕਰਾਉਣ ਲਈ ਆਏ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਪ੍ਰੋਸੀਜਰ ਲੋਕਲ ਐਨਸਥੀਸੀਆ ਵਿੱਚ ਹੋ ਰਿਹਾ ਹੈ। ਕਿਸੇ ਕਿਸਮ ਦੀ ਕੋਈ ਬਲੀਡਿੰਗ ਨਹੀਂ ਹੋ ਰਹੀ। ਮੇਰੇ ਨਾਲ ਜੂਨੀਅਰ ਡਾਕਟਰ ਤੇ ਮੇਰੇ ਟੈਕਨੀਸ਼ੀਅਨਸ ਹਨ। ਸਾਰਾ ਕੰਮ ਲੋਕਲ ਐਨਸਥੀਸੀਆ 'ਚ ਹੋ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ ਮੇਰੇ ਦੋਸਤੋ, ਜੋ ਬੀਅਰਡ ਹੇਅਰ ਟ੍ਰਾਂਸਪਲਾਂਟ ਹੈ, ਇਹ ਇੱਕ ਬਹੁਤ ਵੱਡੀ ਕਲਾ ਹੈਗੀ ਹੈ। ਸਾਡੇ ਕੋਲ ਬਾਹਰੋਂ ਬੀਅਰਡ ਦਾ ਟ੍ਰਾਂਸਪਲਾਂਟ ਖਰਾਬ ਹੋ ਕੇ ਕਾਫੀ ਕੇਸ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਸ਼ੇਪ ਵਧੀਆ ਨਹੀਂ ਬਣਾਈ ਹੁੰਦੀ, ਜਿਨ੍ਹਾਂ ਦੇ ਵਿੱਚ ਵਾਲਾਂ ਦੀ ਡਾਇਰੈਕਸ਼ਨ ਪ੍ਰੋਪਰ ਨਹੀਂ ਦਿੱਤੀ ਹੁੰਦੀ। ਸਾਡਾ ਜਿਹੜਾ ਟੈਕਨੀਕ ਹੈ ਇਸ ਤਰੀਕੇ ਨਾਲ ਹੈ ਕਿ ਵਾਲਾਂ ਦੀ ਬੀਅਰਡ ਦੀ ਗਰੋਥ ਬਿਲਕੁਲ ਨੈਚੁਰਲ ਆਉਂਦੀ ਹੈ, ਵਾਲਾਂ ਦੀ ਡਾਇਰੈਕਸ਼ਨ ਬਿਲਕੁਲ ਨੈਚੁਰਲ ਹੁੰਦੀ ਹੈ, ਸ਼ੇਪ ਬਿਲਕੁਲ ਨੈਚੁਰਲ ਹੁੰਦੀ ਹੈ ਤੇ ਕੋਈ ਆਇਡੈਂਟੀਫਾਈ ਨਹੀਂ ਕਰ ਸਕਦਾ ਕਿ ਇਹਨਾਂ ਨੇ ਬੀਅਰਡ ਦਾ ਟ੍ਰਾਂਸਪਲਾਂਟ ਕਰਾਇਆ ਹੈ। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ ਕਿ ਇਹ ਅੱਜ ਬੀਅਰਡ ਦਾ ਟ੍ਰਾਂਸਪਲਾਂਟ ਹੋ ਰਿਹਾ ਹੈ। ਨੌਨ ਟੱਚ ਟੈਕਨੀਕ ਦੇ ਨਾਲ ਇੰਪਲਾਂਟੇਸ਼ਨ ਹੋ ਰਹੀ ਹੈ। ਮੇਰੇ 2 ਅਸਿਸਟੈਂਟ ਇੰਪਲਾਂਟੇਸ਼ਨ ਕਰ ਰਹੇ ਹਨ। ਇਹ ਪੇਨਲੈਸ ਪ੍ਰੋਸੀਜਰ ਹੈ ਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਸਪੈਸ਼ਲ ਇੰਸਟਰੂਮੈਂਟ ਹੈ ਜਿਹਦੇ ਅੱਗੇ ਕੂਲਿੰਗ ਡਿਵਾਈਸ ਲੱਗਿਆ ਹੈ, ਜਿਹਦੇ ਹੈਂਡਲ ਦੇ ਵਿੱਚ ਵਾਈਬ੍ਰੇਸ਼ਨ ਹੈ। ਜਦੋਂ ਇਹ ਟੱਚ ਕਰਦੇ ਹਾਂ ਤਾਂ ਅਨਸਥੀਸੀਆ ਦੀ ਦਵਾਈ ਇੱਕਦਮ ਫੈਲ ਜਾਂਦੀ ਹੈ, ਕਲਾਇੰਟ ਨੂੰ ਬਿਲਕੁਲ ਪੇਨ ਮਹਿਸੂਸ ਨਹੀਂ ਹੁੰਦੀ। ਸੋ ਦੋਸਤੋ, ਜੇ ਤੁਸੀਂ ਦਾੜੀ ਲਵਾਉਣੀ ਹੈ, ਤੁਸੀਂ ਬੇਫਿਕਰ ਹੋ ਕੇ ਸਤਿਅਮ ਹੇਅਰ ਟ੍ਰਾਂਸਪਲਾਂਟ ਇੰਡੀਆ ਲੁਧਿਆਣਾ ਦੇ ਵਿੱਚ ਆ ਸਕਦੇ ਹੋ ਤੇ ਅਸੀਂ ਤੁਹਾਨੂੰ ਮਨ ਚਾਹਾ ਰਿਜ਼ਲਟ ਦੇਵਾਂਗੇ ਜੀ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਹੁਤ ਸਾਰੇ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੇ ਪਹਿਲਾਂ ਕਰਵਾਇਆ ਪਰ ਉਹ ਖਰਾਬ ਹੋ ਚੁੱਕਿਆ ਹੁੰਦਾ, ਫਿਰ ਉਹਨਾਂ ਦੇ ਨਾਲ ਕਿਵੇਂ ਡੀਲ ਕਰਦੇ ਹੋ? ਜਿਸ ਤਰੀਕੇ ਨਾਲ ਖਰਾਬ ਹੋਇਆ ਹੁੰਦਾ ਉਹਨੂੰ ਜ਼ੀਰੋ ਤੋਂ ਸ਼ੁਰੂ ਕੀਤਾ ਜਾਂਦਾ ਜਾਂ ਫਿਰ ਉਸ ਦੇ ਵਿੱਚ ਉਹਨੂੰ ਬੈਟਰਮੈਂਟ ਕੀਤੀ ਜਾਂਦੀ ਹੈ? ਅਸੀਂ ਉਹਦੇ ਵਿੱਚ ਬੈਟਰਮੈਂਟ ਕਰਦੇ ਹਾਂ। ਜਿਹੜੇ ਵਾਲਾਂ ਦੀ ਡਾਇਰੈਕਸ਼ਨ ਗਲਤ ਦਿੱਤੀ ਗਈ ਹੁੰਦੀ ਹੈ, ਅਸੀਂ ਉਹਨਾਂ ਦੀ ਸ਼ੇਪ ਦੁਬਾਰਾ ਬਣਾਉਂਦੇ ਹਾਂ। ਜਿਹੜੇ ਵਾਲ ਸ਼ੇਪ ਵਾਲੀ ਲਾਈਨ ਤੋਂ ਬਾਹਰ ਹੁੰਦੇ ਹਨ, ਅਸੀਂ ਉਹਨਾਂ ਨੂੰ ਕੱਢ ਕੇ ਦੁਬਾਰਾ ਇੰਪਲਾਂਟ ਕਰਦੇ ਹਾਂ। ਜਿਹੜੇ ਵਾਲਾਂ ਦੀ ਡਾਇਰੈਕਸ਼ਨ ਗਲਤ ਦਿੱਤੀ ਗਈ ਹੁੰਦੀ ਹੈਗੀ ਹੈ, ਅਸੀਂ ਉਹਨਾਂ ਨੂੰ ਕੱਢ ਕੇ ਦੁਬਾਰਾ ਰੀਇੰਪਲਾਂਟ ਕਰਦੇ ਹਾਂ ਜੀ। ਸੋ ਇਹ ਸਾਰਾ ਜਿਹੜਾ ਇਸ ਸਮੇਂ ਆਨਗੋਇੰਗ ਪ੍ਰੋਸੈਸ ਹੈ, ਇਹਨੂੰ ਹੀਲ ਹੋਣ ਨੂੰ ਕਿੰਨਾ ਸਮਾਂ ਲੱਗਦਾ ਹੈ? ਇਹ ਕਿੰਨੇ ਸਮੇਂ ਬਾਅਦ ਬਾਈ ਹੋਣੀ ਆਰਾਮ ਨਾਲ ਬੈਠ ਸਕਦੇ ਨੇ ਜਾਂ ਆਪ ਚੁਇੰਗ ਕਰ ਸਕਦੇ ਨੇ, ਕੁਝ ਵੀ ਖਾ ਸਕਦੇ ਨੇ? ਟ੍ਰਾਂਸਪਲਾਂਟ ਜਦੋਂ ਬੀਅਰਡ ਦਾ ਕੀਤਾ ਜਾਂਦਾ ਹੈ ਤਾਂ ਕਲਾਇੰਟ ਨੂੰ 2 ਦਿਨ ਲਈ ਲਿਕੁਇਡ ਤੇ ਰਹਿਣਾ ਪੈਂਦਾ ਹੈ ਤਾਂ ਕਿ ਮੂਵਮੈਂਟ ਨਾ ਹੋਵੇ
ਤੀਜੇ ਦਿਨ ਇਹਦੇ ਸਕੈਬ ਬਣ ਜਾਂਦੇ ਹਨ। ਉਸ ਤੋਂ ਬਾਅਦ ਨਾਰਮਲ ਰੋਟੀ ਪਾਣੀ ਖਾ ਸਕਦੇ ਹਨ। 10ਵੇਂ ਦਿਨ ਤੋਂ ਬਾਅਦ ਫੇਸ ਪੂਰੀ ਤਰ੍ਹਾਂ ਕਲੀਨ ਹੋ ਜਾਂਦਾ ਹੈ ਔਰ ਫੇਸ ਤੇ ਛੋਟੇ ਛੋਟੇ ਵਾਲ ਨਜ਼ਰ ਆਉਂਦੇ ਹਨ। ਐਦਾਂ ਲੱਗਦਾ ਹੈ ਕਿ ਇਹਨਾਂ ਨੇ ਜਿਵੇਂ ਕਿਸੇ ਇਨਸਾਨ ਨੇ 4 ਦਿਨ ਆਪਣੀ ਦਾੜੀ ਨਾ ਬਣਾਈ ਹੋਵੇ। ਆਈ ਮੀਨ 3 ਨੰਬਰ 2 ਨੰਬਰ ਦੇ ਵਾਲ ਦਿਸਦੇ ਹਨ, ਉਸੇ ਤਰੀਕੇ ਨਾਲ ਇਹਨਾਂ ਦੇ ਵਾਲ ਨਜ਼ਰ ਆਉਣਗੇ। ਪਰ ਇਹ ਦਾੜੀ ਦੀ ਗਰੋਥ ਆਉਣ ਦੇ ਵਿੱਚ ਘੱਟੋ ਘੱਟ 4 ਤੋਂ ਲੈ ਕੇ 6 ਮਹੀਨੇ ਲੱਗਦੇ ਹਨ। ਫਿਰ ਇਹਨਾਂ ਦੀ ਗਰੋਥ ਬਿਲਕੁਲ ਨੈਚੁਰਲ ਤਰੀਕੇ ਨਾਲ ਹੁੰਦੀ ਹੈ। ਤੇ ਇਹ ਜ਼ਰੂਰ ਦੱਸ ਦਿਓ, ਇਹ ਜਿਸ ਤਰੀਕੇ ਨਾਲ ਹੁਣ ਇਹਨਾਂ ਦੇ ਲਗਾਇਆ ਜਾ ਰਿਹਾ ਹੈ, ਇਹ ਪ੍ਰੋਸੈਸ ਚੱਲ ਰਿਹਾ ਹੈ, ਇਹ ਸ਼ੇਵੇਬਲ ਵੀ ਹੁੰਦਾ, ਸ਼ੇਵ ਕਰ ਸਕਦੇ ਨੇ ਇਹਨੂੰ? ਬਿਲਕੁਲ ਜੀ, ਇਹ ਆਪਣੇ ਵਾਲ ਹਨ, ਇਹ ਇਹਨਾਂ ਨੂੰ ਸ਼ੇਵ ਕਰਨਗੇ ਤਾਂ ਇਹ ਵਾਲ ਦੁਬਾਰਾ ਉੱਗ ਕੇ ਆਉਣਗੇ, ਯਾਨੀ ਕਿ ਨੈਚੁਰਲ ਵਾਲ ਹਨ। ਅਸੀਂ ਇਹਨਾਂ ਸਿਰ ਦੇ ਪਿੱਛੋਂ ਵਾਲ ਕੱਢ ਕੇ ਦਾੜੀ ਵਿੱਚ ਲਾ ਰਹੇ ਹਾਂ। ਜੋ ਵਾਲਾਂ ਦਾ ਕਰੈਕਟਰ, ਜੋ ਵਾਲਾਂ ਦੀ ਕੁਆਲਿਟੀ ਸਿਰ ਦੇ ਪਿੱਛੇ ਹੋਏਗੀ, ਉਹੀ ਵਾਲਾਂ ਦੀ ਗਰੋਥ ਫੇਸ ਦੇ ਉੱਤੇ ਆਏਗੀ। ਯਾਨੀ ਕਿ ਕੱਟਣ ਤੋਂ ਬਾਅਦ ਇਹਨਾਂ ਦੀ ਦੁਬਾਰਾ ਗਰੋਥ ਹੋਏਗੀ ਤੇ ਨੈਚੁਰਲ ਗਰੋਥ ਹੋਏਗੀ। ਜੀ, ਨੈਚੁਰਲ ਗਰੋਥ ਹੋਏਗੀ। ਇਹ ਬੜਾ ਚੰਗੇ ਤਰੀਕੇ ਨਾਲ ਤੁਸੀਂ ਸਮਝਾਇਆ ਹੈ। ਪਰ ਇਹ ਜ਼ਰੂਰ ਦੱਸ ਦਿਓ ਕਿ ਇਹਦੇ ਵਿੱਚ ਕੋਈ ਇਦਾਂ ਦੀ ਗੁੰਜਾਇਸ਼ ਤਾਂ ਨਹੀਂ ਹੁੰਦੀ ਕਿ ਫੇਸ ਦੇ ਬਾਕੀ ਜਗ੍ਹਾ ਕਿਸੇ ਤਰ੍ਹਾਂ ਦੇ ਨਿਸ਼ਾਨ ਰਹਿ ਜਾਣ ਇਸ ਨੂੰ ਕਰਦਿਆਂ ਹੋਇਆਂ, ਜਾਂ ਜਦੋਂ ਬੀਅਰਡ ਨੂੰ ਸ਼ੇਵ ਕਰਦੇ ਨੇ ਕਿਸੇ ਤਰੀਕੇ ਦੇ ਨਿਸ਼ਾਨ ਪਰਮਾਨੈਂਟ ਰਹਿ ਜਾਂਦੇ ਹੋਣ? ਇਦਾਂ ਦਾ ਕੋਈ ਡਰ ਤਾਂ ਨਹੀਂ ਕਿਸੇ? ਨਹੀਂ ਜੀ, ਸਾਡੇ ਇੰਸਟਰੂਮੈਂਟ ਨੈਨੋ ਇੰਸਟਰੂਮੈਂਟ ਹਨ ਜੀ। ਬੜੇ ਬਰੀਕ ਬਲੇਡ ਦੇ ਨਾਲ ਸਲਿੱਟ ਦਿੱਤੀ ਜਾਂਦੀ ਹੈ। ਨਾਨ ਟੱਚ ਟੈਕਨੀਕ ਦੇ ਨਾਲ ਰੂਟ ਨੂੰ ਫਿੱਟ ਕੀਤਾ ਜਾਂਦਾ ਹੈ ਤਾਂ ਉਹ ਲਾਏ ਹੋਏ ਵਾਲ ਦਾ ਕੋਈ ਬੰਦਾ ਆਇਡੈਂਟੀਫਾਈ ਨਹੀਂ ਕਰ ਸਕਦਾ ਕਿ ਇਹ ਇਨਸਾਨ ਦਾ ਪਹਿਲਾਂ ਵਾਲਾ ਵਾਲ ਹੈ ਜਾਂ ਇੰਪਲਾਂਟ ਕੀਤਾ ਹੋਇਆ ਵਾਲ ਹੈ। ਸ਼ੇਵਿੰਗ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਦਾਗ ਜਾਂ ਨਿਸ਼ਾਨ ਨਜ਼ਰ ਨਹੀਂ ਆਉਂਦਾ। ਕਹਿਣ ਦਾ ਭਾਵ ਚੀਰੇ ਟਾਂਕੇ ਵਰਗੀ ਕੋਈ ਨਿਸ਼ਾਨੀ ਨਹੀਂ ਰਹਿਣੀ, ਬਿਲਕੁਲ ਸਧਾਰਨ ਤਰੀਕੇ ਦੀ ਸਕਿਨ ਨਜ਼ਰ ਆਊਗੀ। ਰਾਈਟ ਜੀ। ਸੋ ਹੁਣ ਵਿਦੇਸ਼ਾਂ 'ਚ ਬੈਠੇ ਹੋਏ ਵੀ ਦਰਸ਼ਕ ਸਾਨੂੰ ਦੇਖ ਅਤੇ ਸੁਣ ਰਹੇ ਨੇ, ਉਹਨਾਂ ਦੀ ਜੇ ਚਾਹ ਹੋਵੇ ਕਿ ਉਹਨਾਂ ਦੇ ਦਾੜੀ ਨਹੀਂ ਆ ਰਹੀ ਜਾਂ ਉਹਨਾਂ ਦੇ ਕਿਸੇ ਬੱਚੇ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਪਰ ਕਿਸੇ ਕਾਰਨਵਸ਼ ਦਾੜੀ ਦੀ ਗਰੋਥ ਨਹੀਂ ਹੋ ਰਹੀ, ਉਹਨਾਂ ਨੇ ਤੁਹਾਡੇ ਤੋਂ ਇਹ ਸੇਵਾਵਾਂ ਲੈਣੀਆਂ ਨੇ ਤਾਂ ਕਿਵੇਂ ਅਪਰੋਚ ਕਰ ਸਕਦੇ ਨੇ? ਸਾਡਾ ਸੈਂਟਰ ਪੰਜਾਬ, ਲੁਧਿਆਣਾ, ਆਰਤੀ ਚੌਂਕ ਦੇ ਉੱਤੇ ਹੈ। ਆਰਤੀ ਚੌਂਕ ਫਿਰੋਜ਼ਪੁਰ ਰੋਡ ਤੇ ਮੇਨ ਰੋਡ ਦੇ ਉੱਤੇ ਹੈ, ਉੱਥੇ ਸਾਡਾ ਸੈਂਟਰ ਹੈ। ਇੱਥੋਂ ਦਾ ਹੈਲਪਲਾਈਨ ਨੰਬਰ +91 9988091800, ਯਾਨੀ ਕਿ ਇੰਡੀਆ ਦਾ ਕੋਡ +91 ਲਾ ਕੇ 9988091800 ਇਸ ਨੰਬਰ ਤੇ ਫੋਟੋ ਭੇਜੋ, ਕਾਲ ਕਰੋ, WhatsApp ਕਾਲ ਕਰੋ। ਅਸੀਂ ਤੁਹਾਨੂੰ ਬੀਐਡ ਦੇ ਰਿਜ਼ਲਟ ਭੇਜਾਂਗੇ ਤੇ ਤੁਹਾਡੀ ਤਸੱਲੀ ਕਰਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੀ ਅਪਾਇੰਟਮੈਂਟ ਬੁੱਕ ਕਰਾਂਗੇ। ਥੈਂਕ ਯੂ ਜੀ। ਹਸਪਿਟੈਲਿਟੀ ਬਾਰੇ ਵੀ ਜਰਾ ਦੱਸ ਹੀ ਦਿਓ। ਮੈਂ ਕਹਿੰਦਾ ਬਿਲਕੁਲ ਜੀ, ਜੇ ਕਿਸੇ ਨੇ ਵਿਦੇਸ਼ ਤੋਂ ਆਉਣਾ ਹੈਗਾ, ਆਪਣੀ ਡੇਟ ਬੁੱਕ ਕਰਾਉਣ, ਆਪਣੀ ਟਿਕਟ ਭੇਜਣ, ਉਹ ਆਪਣੀ ਐਡਵਾਂਸ ਬੁਕਿੰਗ ਐਡਵਾਂਸ ਜਮ੍ਹਾਂ ਕਰਾਉਣਗੇ ਤਾਂ ਸਾਡੀ ਟੀਮ, ਅਸੀਂ ਉੱਥੋਂ ਉਹਨਾਂ ਨੂੰ 에ਅਰਪੋਰਟ ਪਿਕਅਪ, ਇੱਥੇ ਰਹਿਣ ਦੀ ਫੈਸਿਲਿਟੀ ਦੇਵਾਂਗੇ ਤੇ ਪ੍ਰੋਸੀਜਰ ਹੋਣ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਬਾਈ ਕਨਵੇਅੰਸ ਵਾਪਸ 에ਅਰਪੋਰਟ ਭੇਜਾਂਗੇ। ਜੀ। ਸੋ ਬਹੁਤ ਚੰਗੇ ਤਰੀਕੇ ਨਾਲ ਡਾਕਟਰ ਕੇ ਅਰੋੜਾ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਖੁਦ ਤੁਹਾਨੂੰ ਇੱਥੇ ਆਪਰੇਸ਼ਨ ਥੀਏਟਰ ਦੇ ਵਿੱਚ ਲਿਆ ਕੇ ਵਿਖਾਇਆ ਹੈ ਕਿ ਰੀਅਲ ਟਾਈਮ ਆਨਗੋਇੰਗ ਪ੍ਰੋਸੈਸ ਕਿਸ ਕਿਸਮ ਦਾ ਹੁੰਦਾ ਹੈ। ਇਸ ਸਮੇਂ ਪੇਸ਼ੈਂਟ ਜਿਹੜੇ ਆਪਣਾ ਇਲਾਜ ਕਰਵਾ ਰਹੇ ਨੇ, ਆਪਣਾ ਟ੍ਰਾਂਸਪਲਾਂਟ ਕਰਵਾ ਰਹੇ ਨੇ, ਉਹ ਬਿਲਕੁਲ ਹੋਸ਼ ਦੇ ਵਿੱਚ ਨੇ। ਉਹਨਾਂ ਨੇ ਖੁਦ ਦੱਸਿਆ ਹੈ ਕਿ ਫਿਲੀਪੀਨਸ ਤੋਂ ਉਹ ਆਏ ਨੇ ਇਲਾਜ ਕਰਵਾਉਣ ਦੇ ਲਈ, ਜਿੱਥੇ ਅਸੀਂ ਕਹਿੰਦੇ ਹਾਂ ਕਿ ਭਾਰਤ ਬਹੁਤ ਚੀਜ਼ਾਂ 'ਚ ਪਿੱਛੇ ਰਹਿ ਚੁੱਕਿਆ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਭਾਰਤ ਬਹੁਤ ਅੱਗੇ ਵੀ ਹੈ। ਡਾਕਟਰ ਸਾਹਿਬ ਨੇ ਖੁਦ ਆਪ ਦੱਸਿਆ ਕਿ ਕਈ ਜਗ੍ਹਾ ਤੋਂ ਪਿੱਛੋਂ ਕਰਵਾ ਕੇ ਆਉਂਦੇ ਨੇ, ਉਹਨਾਂ ਦੀ ਸ਼ੇਪ ਨਹੀਂ ਚੰਗੀ ਬਣ ਪਾਈ ਹੁੰਦੀ, ਉਸ ਨੂੰ ਡਾਕਟਰ ਸਾਹਿਬ ਆਪ ਡੀਲ ਕਰਕੇ ਠੀਕ ਕਰਦੇ ਨੇ। ਇਹ ਸਾਰੀਆਂ ਜਾਣਕਾਰੀਆਂ ਸਤਿਅਮ ਹੇਅਰ ਟ੍ਰਾਂਸਪਲਾਂਟ ਤੋਂ ਲੈ ਕੇ ਤੁਹਾਡੇ ਰੂਬਰੂ ਹੋਏ ਸੀ। ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਕਿਹੋ ਜਿਹੀਆਂ ਲੱਗੀਆਂ ਨੇ ਜਾਂ ਤੁਸੀਂ ਆਪਣਾ ਇਲਾਜ ਜੇਕਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਹੇਠਾਂ ਚੱਲ ਰਹੇ ਨੰਬਰਾਂ ਦੇ ਉੱਪਰ ਤੇ ਐਡਰੈਸ ਦੇ ਉੱਪਰ। ਜੇਕਰ ਤੁਸੀਂ ਭਾਰਤ ਦੇ ਵਿੱਚੋਂ ਤਾਂ ਪਹੁੰਚ ਕਰ ਸਕਦੇ ਹੋ ਤੇ ਆਪਣਾ ਇਲਾਜ ਤਸੱਲੀ ਬਖਸ਼ ਕਰਵਾ ਸਕਦੇ ਹੋ। ਤੇ ਹੁਣ ਆਪਾਂ ਲੈਂਦੇ ਹਾਂ ਡਾਕਟਰ ਕੇ ਅਰੋੜਾ ਹੁਣਾਂ ਤੋਂ ਵਿਦਾਇਗੀ। ਇੱਥੇ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸ਼ੁਕਰੀਆ।